ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਇੱਕ ਅਜਿਹੀ ਅਧਿਆਪਕਾ ਦੇ ਬਾਰੇ ਜਿਸ ਨੇ ਇੱਕ ਮੁਸਲਿਮ ਬੱਚੇ ਦੇ ਥੱਪੜ ਮਰਵਾਏ ਨੇ ਤੇ ਉਹ ਥੱਪੜ ਮਰਵਾਉਣ ਤੋਂ ਪਹਿਲਾਂ ਉਹਨੇ ਜੋ ਕਮੈਂਟ ਕੀਤਾ ਉਹ ਕਮੈਂਟ ਬੜਾ ਖਾਸ ਹੈ। ਉਹਨੇ ਕਿਉਂ ਕੀਤਾ, ਉਹਦੀ ਕਿਸ ਜ਼ਹਿਨੀਅਤ ਦੇ ਵਿੱਚੋਂ ਇਹ ਚੀਜ਼ ਉਪਜੀ। ਦੇਸ਼ ਭਰ ਦੇ ਨਾਲ ਜਿੱਥੇ ਵੀ ਸੋਸ਼ਲ ਮੀਡੀਆ ਦਾ ਐਕਸੈਸ ਆ ਉੱਥੇ ਇਸ ਘਟਨਾ ਨੂੰ ਲੈ ਕੇ ਵਿਰੋਧ ਵੀ ਕੀਤਾ ਜਾ ਰਿਹਾ ਤੇ ਇਸ ਘਟਨਾ ਨੂੰ ਲੈ ਕੇ ਰੋਸ ਹੈ। ਇਸ ਘਟਨਾ ਦੇ ਕਈ ਪਹਿਲੂ ਨੇ। ਇਹ ਨਫ਼ਰਤ ਦੀ ਰਾਜਨੀਤੀ ਦੇ ਵਿੱਚੋਂ ਜਿਹੜੀ ਸਕੂਲੀ ਨਫ਼ਰਤ ਹੈ, ਜਿਹੜੀ ਇਸ ਵੇਲੇ ਸਿੱਖਿਆ ਸੰਸਥਾਨਾਂ ਦੇ ਵਿੱਚ ਫੈਲੀ ਨਫ਼ਰਤ ਹੈ, ਇਹ ਕਿੱਥੋਂ ਤੱਕ ਪਹੁੰਚ ਗਈ ਹੈ। ਔਰ ਜਿਹੜੇ ਲੋਕਾਂ ਦਾ ਕੰਮ, ਜਿਹੜੇ ਲੋਕਾਂ ਦਾ ਪੇਸ਼ਾ ਸੀ ਪੜ੍ਹਾਉਣਾ, ਸਿੱਖਿਆ ਦੇਣੀ, ਲੋਕਾਂ ਨੂੰ ਜਾਗਰੂਕ ਕਰਨਾ, ਉਹ ਖੁਦ ਅੱਜ ਅਜਿਹੀ ਬਿਮਾਰੀ 'ਚ ਗ੍ਰਸੇ ਹੋਏ ਨਜ਼ਰ ਆਉਂਦੇ ਨੇ ਕਿ ਉਹਨਾਂ ਨੂੰ ਖੁਦ ਉਹਨਾਂ ਦੀਆਂ ਹਰਕਤਾਂ ਤੋਂ ਇਹ ਅੰਦਾਜ਼ਾ ਲਾਉਣਾ ਔਖਾ ਹੈ ਕਿ ਉਹ ਪੜ੍ਹਾ ਰਹੇ ਨੇ, ਉਹ ਇੱਕ ਸਮਾਜ ਨੂੰ ਨਵੀਂ ਸੇਧ ਦੇਣਗੇ ਜਾਂ ਫਿਰ ਖੁਦ ਉਹ ਇੱਕ ਪੋਲੀਟੀਕਲ ਜੋ ਇੱਕ ਥਾਟ ਬਣ ਜਾਂਦਾ ਜਾਂ ਇੱਕ ਪੋਲੀਟੀਕਲ ਏਜੰਡਾ ਬਣ ਜਾਂਦਾ, ਉਹਦੇ ਸ਼ਿਕਾਰ ਹੋ ਚੁੱਕੇ ਨੇ। ਮਲਕਜ਼ਾਦਾ ਮਨਜ਼ੂਰ ਅਹਿਮਦ ਨੇ, ਬੜੇ ਤਕੜੇ ਸ਼ਾਇਰ ਹੋਏ ਨੇ। ਉਹਨਾਂ ਨੇ ਇੱਕ ਬਹੁਤ ਸੋਹਣੀ ਲਾਈਨ ਲਿਖੀ, ਮੈਨੂੰ ਯਾਦ ਆ ਗਈ ਅਤੇ ਉਹ ਲਾਈਨ ਤੋਂ ਬਾਅਦ ਆਪਾਂ ਇਸ ਘਟਨਾ 'ਤੇ ਪੂਰੀ ਤਰ੍ਹਾਂ ਦੇ ਨਾਲ ਚਰਚਾ ਕਰਾਂਗੇ। ਕਹਿੰਦਾ, ਦੇਖੋਗੇ तो हर मोड़ पे मिल जाएंगी लाशें, देखोगे तो हर मोड़ पे मिल जाएंगी लाशें, ढूंढोगे तो इस शहर में कातिल ना मिलेगा। बेशक ये लाइनां दो ने पर ਇਹਦੇ ਮਾਇਨੇ ਬੜੇ ਵੱਡੇ ਨੇ। ਇਹ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ। ਜੇਕਰ ਤੁਹਾਨੂੰ ਇਹਨਾਂ ਘਟਨਾਵਾਂ ਦੇ ਉੱਤੇ ਜੇਕਰ ਤੁਹਾਨੂੰ ਇਹ ਨਹੀਂ ਪਤਾ ਕਿ ਬਲਡੋਜ਼ਰ ਕਿਉਂ ਚੱਲ ਰਿਹਾ, ਜੇਕਰ ਤੁਹਾਨੂੰ ਇਹ ਨਹੀਂ ਪਤਾ ਕਿ 9 ਦੇ ਵਿੱਚ ਕੀ ਹੋਇਆ, ਜੇਕਰ ਤੁਹਾਨੂੰ ਇਹ ਨਹੀਂ ਪਤਾ ਕਿ ਮੱਧ ਪ੍ਰਦੇਸ਼ ਦੇ ਵਿੱਚ ਕੀ ਹੋਇਆ, ਜੇਕਰ ਤੁਹਾਨੂੰ ਇਹ ਨਹੀਂ ਪਤਾ ਕਿ ਕੇਰਲਾ ਕਰਨਾਟਕਾ ਦੇ ਵਿੱਚ ਹਿਜਾਬ ਦਾ ਵਿਵਾਦ ਕੀ ਹੈ, ਜੇਕਰ ਤੁਹਾਨੂੰ ਇਹ ਨਹੀਂ ਪਤਾ ਕਿ ਰਾਜਸਥਾਨ ਦੇ ਵਿੱਚ ਕਿਸ ਤਰੀਕੇ ਨਾਲ ਇੱਕ ਦਰਜੀ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਗਿਆ, ਜੇਕਰ ਤੁਹਾਨੂੰ ਇਹ ਨਹੀਂ ਪਤਾ ਕਿ ਨੂਪੁਰ ਸ਼ਰਮਾ ਨੇ ਕੀ ਕਿਹਾ ਸੀ, ਜੇਕਰ ਤੁਹਾਨੂੰ ਇਹ ਨਹੀਂ ਪਤਾ ਕਿ ਮਨੀਪੁਰ ਦੇ ਵਿੱਚ ਕੀ ਹੋ ਰਿਹਾ, ਜੇਕਰ ਤੁਹਾਨੂੰ ਇਹ ਨਹੀਂ ਪਤਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਸਕੂਲ ਦੇ ਵਿੱਚ ਕੀ ਵਾਪਰਿਆ ਅਤੇ ਮੱਧ ਪ੍ਰਦੇਸ਼ ਦੇ ਵਿੱਚ ਇੱਕ ਦਲਿਤ ਭਰਾ ਦੀ ਕੁੱਟਮਾਰ ਕਿਉਂ ਕੀਤੀ ਹੈ, ਅਤੇ ਫਿਰ ਤੁਹਾਨੂੰ ਕਦੇ ਵੀ ਕਾਤਲ ਨਹੀਂ ਲੱਭੂਗਾ, ਕਦੇ ਵੀ ਉਹ ਚੀਜ਼ਾਂ ਨਹੀਂ ਲੱਭਣਗੀਆਂ ਜੋ ਚੀਜ਼ਾਂ ਤੁਸੀਂ ਲੱਭ ਰਹੇ ਹੋ। ਘਟਨਾ ਕੀ ਹੈ ਪੂਰੀ, ਇਹਦੇ 'ਤੇ ਚਰਚਾ ਕਰਦੇ ਹਾਂ ਅਤੇ ਉਸ ਤੋਂ ਬਾਅਦ ਇਸ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕਰਾਂਗੇ। ਉੱਤਰ ਪ੍ਰਦੇਸ਼ ਦੇ ਇੱਕ ਸਕੂਲ ਦੀ ਵੀਡੀਓ ਲਗਾਤਾਰ ਵਾਇਰਲ ਹੋਈ ਹੈ। ਤ੍ਰਿਪਤਾ ਤਿਆਗੀ ਨਾਂ ਦੀ ਇੱਕ ਬੀਬੀ ਹੈ, ਪ੍ਰਿੰਸੀਪਲ ਹੈ, ਅਤੇ ਉਹ ਇੱਕ ਬੱਚੇ ਦੇ ਜਿਹੜਾ ਕਿ ਮੁਸਲਿਮ ਭਾਈਚਾਰੇ ਤੋਂ ਆਉਂਦਾ, ਉਹਦੇ ਥੱਪੜ ਮਰਵਾ ਰਹੀ ਹੈ ਦੂਜੇ ਬੱਚਿਆਂ ਤੋਂ। ਉਹਦਾ ਕਸੂਰ ਕੀ ਸੀਗਾ? ਉਹਦਾ ਕਸੂਰ ਇਹ ਸੀਗਾ ਕਿ ਉਹਨੇ ਗਣਿਤ ਦਾ ਕੋਈ ਸਵਾਲ ਜਿਹੜਾ ਹੱਲ ਕਰਨ ਦੇ ਵਿੱਚ ਉਹਦੇ ਤੋਂ ਕਮੀ ਰਹਿ ਗਈ ਅਤੇ ਉਸ ਤੋਂ ਪਹਿਲਾਂ ਜਦੋਂ ਇਹ ਥੱਪੜ ਮਾਰਨ ਦੀ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਪਹਿਲਾਂ ਉਹ ਬੀਬੀ ਮੌਮਦਨ ਦੇ ਬੱਚੇ, ਮੁਹੰਮਦ ਦੇ ਬੱਚੇ ਕਹਿ ਕੇ ਇਸ ਤਰ੍ਹਾਂ ਦੇ ਨਾਲ ਇਤਰਾਜ਼ਯੋਗ ਕਮੈਂਟ ਕਰਦੀ ਹੈ ਅਤੇ ਉਸ ਤੋਂ ਬਾਅਦ ਕਲਾਸ ਵਾਲਿਆਂ ਨੂੰ ਕਹਿੰਦੀ ਹੈ ਕਿ ਬਈ ਤੁਸੀਂ ਇਹਦੇ ਥੱਪੜ ਮਾਰੋ। ਜਦੋਂ ਉਹਦੀ ਗੱਲ ਲਾਲ ਹੋ ਜਾਂਦੀ, ਜਦੋਂ ਉਹਦਾ ਮੂੰਹ ਲਾਲ ਹੋ ਜਾਂਦਾ ਬੱਚੇ ਦਾ, 8 ਸਾਲ ਦਾ ਬੱਚਾ ਉਹ, ਤਾਂ ਉਦੋਂ ਉਹ ਕਹਿੰਦੀ ਕਿ ਨਹੀਂ ਹੁਣ ਇਹਦੀ ਪਿੱਠ 'ਤੇ ਤੁਸੀਂ ਮੁੱਕੇ ਮਾਰਨੇ ਆ। ਸੋ ਇਸ ਕਦਰ ਦਾ ਇਹ ਮਾਹੌਲ ਹੈ ਅਤੇ ਇਸ ਤੋਂ ਅਗਲੀ ਜਿਹੜੀ ਤਰਾਸਦੀ ਹੈ ਉਹ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ। ਉਸ ਦੇ ਪਿਤਾ, ਸਕੂਲ ਨੂੰ ਬੰਦ ਕਰ ਦਿੱਤਾ ਗਿਆ, ਕਾਰਵਾਈ ਹੋ ਗਈ ਹੈ ਉਸ ਬੀਬੀ 'ਤੇ ਵੀ। ਉਹਨੇ ਵੀ ਕਿਹਾ ਕਿ ਮੈਥੋਂ ਗਲਤੀ ਹੋਈ ਹੈ। ਖੈਰ ਗਲਤੀ ਮੰਨਣ ਨਾਲ ਗਲਤੀ ਥੋੜ੍ਹਾ ਹੁੰਦੀ ਹੈ ਕਿ ਗਲਤੀ ਹੋ ਗਈ, ਪਰ ਇਹਦੀ ਗਲਤੀ ਦੀ ਆੜ ਦੇ ਵਿੱਚ ਜਿਹੜੀ ਤੁਸੀਂ ਨਫ਼ਰਤ ਲਈ ਬੈਠੇ ਆ, ਜਿਹੜੀ ਤੁਹਾਡੀ ਬਾਹਰ ਆ ਰਹੀ ਹੈ, ਉਸ ਨੂੰ ਕਿਵੇਂ ਰੋਕੋਗੇ? ਉਸ ਤੋਂ ਵੀ ਜਿਹੜਾ ਦੁਖਦਾਈ ਪਹਿਲੂ ਉਹ ਇਹ ਹੈ ਕਿ ਇਸ ਬੱਚੇ ਦੇ ਪਿਤਾ ਨੇ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਨਾ ਕਰ ਦਿੱਤੀ ਹੈ, ਸ਼ਿਕਾਇਤ ਕਰਨ ਤੋਂ ਨਾ ਕਰ ਦਿੱਤੀ ਹੈ। ਸ਼ਿਕਾਇਤ ਕੌਣ ਕਰੇਗਾ? ਸ਼ਿਕਾਇਤ ਕਿਵੇਂ ਕਰੇਗਾ? ਜੇਕਰ ਉਹਨੂੰ ਪਤਾ ਹੀ ਲੱਗ ਗਿਆ ਕਿ ਮੇਰੀ ਸ਼ਿਕਾਇਤ 'ਤੇ ਕਾਰਵਾਈ ਕਿਹਨੇ ਹੋਣੀ ਹੈ, ਕੌਣ ਤਰੀਕਾਂ 'ਤੇ ਜਾਊਗਾ ਔਰ ਇਸ ਗੱਲ ਦਾ ਅਸਰ ਮੇਰੇ ਬੱਚੇ ਦੇ ਫਿਊਚਰ 'ਤੇ ਵੀ ਪੈਣਾ, ਤਾਂ ਕੌਣ ਸ਼ਿਕਾਇਤਾਂ ਕਰਦਾ? ਸੋ ਇਹਦਾ ਦੁਖਦਾਈ ਪਹਿਲੂ ਇਹ ਹੈ। ਅਸਲ ਦੇ ਵਿੱਚ ਕਿਹਾ ਜਾਂਦਾ ਹੈ, ਇੱਕ ਬੜੇ ਸੀਨੀਅਰ ਜਿਹੜੇ ਉੱਤਰ ਪ੍ਰਦੇਸ਼ ਦੇ ਜਰਨਲਿਸਟ ਨੇ, ਉਹਨਾਂ ਦੀ ਮੈਂ ਗੱਲ ਸੁਣ ਰਿਹਾ ਸੀਗਾ ਅਤੇ ਉਹਨਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਬਹੁਤੇ ਸ਼ਹਿਰਾਂ ਦੇ ਵਿੱਚ ਮੁਸਲਿਮ ਬੱਚੇ, ਮੁਸਲਿਮ ਭਾਈਚਾਰੇ ਦੇ ਬੱਚੇ ਜਿਹੜੇ ਕਿ ਅਪਾਰਟਮੈਂਟਾਂ ਦੇ ਵਿੱਚ ਰਹਿੰਦੇ ਨੇ ਜਾਂ ਉੱਪਰਲੀਆਂ ਬਹੁ ਮੰਜ਼ਲਾ ਇਮਾਰਤਾਂ ਦੇ ਵਿੱਚ ਰਹਿੰਦੇ ਨੇ, ਉਹ ਥੱਲੇ ਖੇਡਣ ਨਹੀਂ ਆਉਂਦੇ, ਕਿਉਂਕਿ ਜੇ ਥੱਲੇ ਖੇਡਣ ਆਉਂਦੇ ਆ ਤਾਂ ਉਹਨਾਂ ਦਾ ਵਾਹ ਦੂਜੇ ਭਾਈਚਾਰੇ ਦੇ ਨਾਲ, ਬੱਚਿਆਂ ਦੇ ਨਾਲ ਪੈਂਦਾ ਅਤੇ ਕਈ ਵਾਰੀ ਉਹਨਾਂ ਨੂੰ ਵਧੀਕੀ ਦਾ ਸ਼ਿਕਾਰ ਹੋਣਾ ਪੈਂਦਾ ਅਤੇ ਸਿੱਟੇ ਵਜੋਂ ਮੁਸਲਿਮ ਪਰਿਵਾਰ ਜਿਹੜੇ ਆ ਉਹ ਟਕਰਾਅ ਦੇ ਡਰੋਂ ਜਾਂ ਇਸ ਤਰ੍ਹਾਂ ਦੀ ਨਾਰਾਜ਼ਗੀ ਦੇ ਡਰੋਂ ਉਹ ਬੱਚਿਆਂ ਨੂੰ ਥੱਲੇ ਨਹੀਂ ਭੇਜਦੇ। ਬੱਚਿਆਂ ਦਾ ਬਚਪਨ ਖੋਇਆ ਗਿਆ ਵਾ। ਔਰ ਇੱਕ ਡਾਟੇ ਦੇ ਮੁਤਾਬਕ ਗ੍ਰੈਜੂਏਟ ਕਰਨ ਵਾਲੇ ਮੁਸਲਮਾਨ ਮੁੰਡਿਆਂ ਦੀ ਗਿਣਤੀ ਲਗਾਤਾਰ ਘਟੀ ਔਰ ਗੁਜਰਾਤ ਦੇ ਵਿੱਚ ਇਹਦੇ 'ਤੇ ਸਭ ਤੋਂ ਵੱਧ ਅਸਰ ਹੋਇਆ। ਇਹ ਵੀ ਇੱਕ ਰਿਸਰਚ ਦੇ ਮੁਤਾਬਕ ਕਿਹਾ ਜਾਂਦਾ ਕਿ ਜਿਹੜੇ ਗ੍ਰੈਜੂਏਸ਼ਨ ਕਰਨ ਵਾਲੇ ਮੁਸਲਿਮ ਨੌਜਵਾਨ ਨੇ ਉਹਨਾਂ ਦਾ ਹੁਣ ਇੰਟਰਸਟ ਗ੍ਰੈਜੂਏਸ਼ਨ ਕਰਨ ਦੇ ਵਿੱਚ ਨਹੀਂ ਹੈ ਜਾਂ ਉੱਚ ਸਿੱਖਿਆ ਦੇ ਵਿੱਚ ਨਹੀਂ ਰਿਹਾ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇਕਰ ਅਸੀਂ ਉੱਥੇ ਜਾਵਾਂਗੇ ਤਾਂ ਸਾਡੇ ਨਾਲ ਵਿਤਕਰੇਬਾਜ਼ੀ ਹੋਊਗੀ, ਕੱਲ੍ਹ ਨੂੰ ਉਹ
ਹਿੰਸਕ ਟਕਰਾਅ ਦੇ ਵਿੱਚ ਬਦਲੂਗੀ, ਫਿਰਕੂ ਟਕਰਾਅ ਦੇ ਵਿੱਚ ਬਦਲੂਗੀ। ਸੋ ਇਹ ਤੋਂ ਬਿਹਤਰ ਇਹ ਹੈ ਕਿ ਆਪਣਾ ਕੋਈ ਕੰਮ ਕਰ ਲਿਆ ਜਾਵੇ। ਇਹ ਹਾਲਾਤ ਨੇ। ਔਰ ਤੁਸੀਂ ਦੇਖੋ ਕਿ ਜਿਹੜੇ ਬੱਚੇ ਦੀ ਉਮਰ 7-8 ਸਾਲ ਹੈ ਔਰ ਸਿਰਫ ਉਹਨੂੰ ਇਸ ਕਰਕੇ ਕੁਟਵਾਇਆ ਜਾ ਰਿਹਾ ਦੂਜੇ ਬੱਚਿਆਂ ਤੋਂ ਕਿ ਉਹ ਮੁਸਲਮਾਨ ਹੈ, ਤਾਂ ਉਸ ਬੱਚੇ ਦੇ ਮਨ ਦੇ ਉੱਤੇ ਕੀ ਅਸਰ ਪਊਗਾ? ਕੀ ਸੋਚਿਆ ਹੋਣਾ ਉਹਨੇ ਕਿ ਮੈਂ ਕੈਸੇ ਮੁਆਸ਼ਰੇ ਦੇ ਵਿੱਚ, ਕੈਸੇ ਸਮਾਜ ਦੇ ਵਿੱਚ ਜੰਮਿਆ ਵਾਂ ਕਿ ਜਿੱਥੇ ਮੇਰਾ ਬਚਪਨਾ, ਮੇਰੀ ਸਿੱਖਿਆ, ਮੇਰੇ ਨਾਲ ਵਿਹਾਰ, ਮੇਰੇ ਨਾਲ ਵਰਤਾਰਾ ਉਹ ਸਿਰਫ ਇਸ ਕਰਕੇ ਅਲੱਗ ਤਰ੍ਹਾਂ ਦਾ ਕੀਤਾ ਜਾ ਰਿਹਾ ਕਿਉਂਕਿ ਮੈਂ ਘੱਟ ਗਿਣਤੀਆਂ ਦੇ ਵਿੱਚੋਂ ਹਾਂ। ਸੋ ਇਹ ਬੜੀ ਮੰਦਭਾਗੀ ਘਟਨਾ ਵਾ ਔਰ ਇਹ ਪਹਿਲੀ ਘਟਨਾ ਨਹੀਂ ਹੈ। ਜ਼ਹਿਰ ਜਿਹੜਾ ਮਨਾਂ ਦੇ ਵਿੱਚ ਲੋਕਾਂ ਦੇ ਵਿੱਚ ਭਰਿਆ, ਇਹ ਹੌਲੀ ਹੌਲੀ ਹੁਣ ਤਾਂ ਨਿਕਲਣਾ ਬਾਹਰ ਸ਼ੁਰੂ ਹੋਇਆ ਵਾ। ਤੁਹਾਨੂੰ ਕਰਨਾਟਕ ਦਾ ਹਿਜਾਬ ਵਿਵਾਦ ਯਾਦ ਹੋਣਾ ਵਾ ਕਿ ਕਿਸ ਤਰੀਕੇ ਦੇ ਨਾਲ ਉੱਥੇ ਹਿਜਾਬ ਦੇ ਕਰਕੇ ਕੁੜੀਆਂ ਦੇ ਨਾਲ, ਵਿਦਿਆਰਥਣਾਂ ਦੇ ਨਾਲ ਵਧੀਕੀ ਕੀਤੀ ਗਈ। ਲੰਘੇ ਦਿਨੀ ਰੇਲਵੇ ਦੇ ਇੱਕ ਮੁਲਾਜ਼ਮ ਨੇ, CRPF ਰੇਲਵੇ ਦੇ ਵਿੱਚ ਸਫ਼ਰ ਕਰਦਿਆਂ ਇੱਕ ਮੁਲਾਜ਼ਮ ਨੇ 3 ਜਣਿਆਂ ਨੂੰ ਸਿਰਫ ਇਸ ਕਰਕੇ ਗੋਲੀਆਂ ਦੇ ਨਾਲ ਭੁੰਨ ਦਿੱਤਾ ਕਿਉਂਕਿ ਉਹ 3 ਜਣੇ ਮੁਸਲਮਾਨ ਸੀਗੇ। ਹਰਿਆਣੇ ਦੇ ਵਿੱਚ ਗਊ ਤਸਕਰਾਂ ਦੇ ਦੋਸ਼ ਹੇਠ 2 ਨੌਜਵਾਨਾਂ ਨੂੰ ਇਸ ਕਰਕੇ ਸਾੜ ਦਿੱਤਾ ਗਿਆ ਸੀ, ਜੁਨੈਦ ਨੂੰ ਤੇ ਇੱਕ ਉਹਦੇ ਨਾਲ ਹੋਰ ਨੌਜਵਾਨ ਸੀ, ਕਿ ਉਹ ਮੁਸਲਮਾਨ ਭਾਈਚਾਰੇ 'ਚ ਆਉਂਦੇ ਸੀ। ਤੇ ਉਸ ਤੋਂ ਬਾਅਦ 9 ਦੇ ਵਿੱਚ 9 ਇਲਾਕਿਆਂ ਦੇ ਵਿੱਚ ਜਿਹੜੀ ਹਿੰਸਾ ਹੋਈ ਹੈ ਉਹ ਆਪਣੇ ਸਾਹਮਣੇ ਆਉਂਦੀ ਹੈ। ਔਰ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਅਸੀਂ ਜਿਸ ਬੱਚੇ ਨੂੰ ਸਕੂਲ ਦੇ ਵਿੱਚ ਭੇਜਣਾ ਵਾ, ਅਸੀਂ ਮਾਸਟਰ ਦੇ ਸਪੁਰਦ ਕਰ ਦਿੰਦੇ ਹਾਂ ਬੱਚਾ ਕਿ ਤੁਸੀਂ ਜੀ ਇਹਨੂੰ ਪੜ੍ਹਾਓ, ਇਹਦਾ ਕਰੈਕਟਰ ਬਿਲਡ ਕਰੋ, ਇਹਨੂੰ ਤੁਸੀਂ ਸਿਖਾਓ, ਇਹਦੇ ਵਿੱਚ ਨੈਤਿਕ ਸਿੱਖਿਆ ਭਰੋ, ਅਕੈਡਮਿਕ ਇਹਨੂੰ ਜਿਹੜੀ ਸਿੱਖਿਆ ਪ੍ਰਦਾਨ ਕਰੋ। ਔਰ ਜੇਕਰ ਤੁਸੀਂ ਸੋਚੋ ਕਿ ਜੇਕਰ ਖੁਦ ਅਧਿਆਪਕ ਇੱਕ ਸੌੜੀ ਸੋਚ ਦਾ ਮਾਲਕ ਹੈ, ਇੱਕ ਨੇਸ਼ਨ ਬਿਲਡਰ ਅਧਿਆਪਕ ਨੂੰ ਆਪਾਂ ਕਹਿੰਦੇ ਹਾਂ, ਅਤੇ ਉਹ ਖੁਦ ਇੰਨੀ ਮਾੜੀ ਸੋਚ ਦਾ ਮਾਲਕ ਹੈ ਕਿ ਉਹ ਇੱਕ ਘੱਟ ਗਿਣਤੀ ਭਾਈਚਾਰੇ ਦੇ ਬੱਚੇ ਨੂੰ ਟਾਰਗੇਟ ਕਰ ਰਿਹਾ ਵਾ ਔਰ ਉਹਨੂੰ ਜ਼ਲੀਲ ਕਰ ਰਿਹਾ ਵਾ, ਤਾਂ ਉਹ ਦੂਜੇ ਬੱਚਿਆਂ ਨੂੰ ਕਿਵੇਂ ਵਧੀਆ ਇੱਕ ਨਾਗਰਿਕ ਬਣਾ ਦੂਗਾ? ਜੇਕਰ ਤੁਹਾਡਾ ਬੱਚਾ ਸਕੂਲ ਜਾ ਰਿਹਾ ਔਰ ਸਕੂਲ ਦੇ ਵਿੱਚ ਉਹਦੇ ਨਾਲ ਇੱਕ ਅਲੱਗ ਤਰ੍ਹਾਂ ਦਾ ਵਿਹਾਰ ਹੋ ਰਿਹਾ, ਤਾਂ ਕੀ ਉਹਦੇ ਮਨ ਦੇ ਵਿੱਚ ਨਫ਼ਰਤ ਨਾ ਜਿਹੜੀ ਹੈ ਉਪਜੂਗੀ? ਕਿ ਅਸੀਂ ਬੱਚਿਆਂ ਨੂੰ ਸਕੂਲ ਇਸ ਕਰਕੇ ਭੇਜਦੇ ਹਾਂ ਕਿ ਉਹ ਸਿੱਖ ਕੇ ਆਉਣ ਸਕੂਲ ਦੇ ਵਿੱਚੋਂ ਕਿ ਕੌਣ ਹਿੰਦੂ ਆ, ਕੌਣ ਮੁਸਲਮਾਨ ਹੈ? ਕਿ ਅਸੀਂ ਬੱਚਿਆਂ ਨੂੰ ਇਸ ਕਰਕੇ ਸਕੂਲ ਭੇਜਦੇ ਹਾਂ ਕਿ ਉਹਨਾਂ ਦੇ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਰਗਾ ਸਲੂਕ ਹੋਵੇ ਅਤੇ ਫਿਰ ਉਹਨੂੰ ਉਹ ਖੁਦ ਇਸ ਏਜੰਡੇ ਦਾ ਸ਼ਿਕਾਰ ਹੋਵੇ ਜਾਂ ਫਿਰ ਬਾਅਦ ਦੇ ਵਿੱਚ ਖੁਦ ਇਨਵੋਲਵ ਹੋਵੇ ਕਿ ਹਾਂ ਜੋ ਮੇਰੇ ਨਾਲ ਹੋਇਆ ਮੈਂ ਉਹਦਾ ਬਦਲਾ ਲੈਣਾ ਵਾ। ਸੋ ਇਹ ਬੜੀ ਇੱਕ ਅਜਿਹੀ ਸਟੇਜ ਦੇ ਵਿੱਚੋਂ ਗੁਜ਼ਰ ਰਹੇ ਹਾਂ ਅਸੀਂ, ਜਿਹੜੀ ਸਟੇਜ ਬੜੀ ਖਤਰਨਾਕ ਹੈ ਔਰ ਇੱਕ ਪੋਲੀਟੀਕਲ ਏਜੰਡਾ ਐਸਾ ਇੱਕ ਸੈੱਟ ਕੀਤਾ ਹੋਇਆ ਕਿ ਜਿਹੜਾ ਲੋਕਾਂ ਦੇ ਵਿੱਚ ਜ਼ਹਿਰ ਭਰ ਰਿਹਾ ਵਾ। ਇਹ ਪਹਿਲੀਆਂ 2-3 ਘਟਨਾਵਾਂ ਨਹੀਂ ਹੈ। ਅਸਲ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਵਾਂ ਕਿ ਹੋਇਆ ਕਿ ਪਿੱਛੇ ਜੇ ਇੱਕ ਕੇਰਲਾ ਦਾ ਸਕੂਲ ਸੀ ਜਾਂ ਸ਼ਾਇਦ ਕਰਨਾਟਕਾ ਦਾ ਸਕੂਲ ਸੀਗਾ, ਇਸਲਾਮੋਫੋਬੀਆ ਜਿਹੜਾ ਉਹ ਸਿੱਖਿਆ ਸੰਸਥਾਨਾਂ ਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਫੈਲ ਗਿਆ। ਇਸਲਾਮੋਫੋਬੀਆ ਦਾ ਮਤਲਬ ਮੁਸਲਮਾਨ ਭਾਈਚਾਰੇ ਪ੍ਰਤੀ ਨਫ਼ਰਤ ਸਾਡੇ ਵਿੱਦਿਅਕ ਅਦਾਰਿਆਂ ਦੇ ਵਿੱਚ ਲਗਾਤਾਰ ਵੱਧ ਰਹੀ ਹੈ। ਕਰਨਾਟਕ ਦੀ ਮਨੀਪਾਲ ਯੂਨੀਵਰਸਿਟੀ ਦੀ ਇੱਕ ਘਟਨਾ ਵਾ, ਮੁਸਲਮਾਨ ਵਿਦਿਆਰਥੀ ਵੱਲੋਂ ਉਸ ਨੂੰ ਅਜਮਲ ਕਸਾਬ ਦੇ ਨਾਲ ਤੁਲਨਾਏ ਜਾਣ ਦੇ ਲਈ ਆਪਣੇ ਅਧਿਆਪਕ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ ਅਤੇ ਉਹਦੀ ਵੀਡੀਓ ਵਾਇਰਲ ਹੋਈ ਸੀ। ਇਸੇ ਤਰ੍ਹਾਂ ਤੁਹਾਨੂੰ ਰੇਲਵੇ ਦਾ ਉਹ ਮੁਲਾਜ਼ਮ ਵੀ ਯਾਦ ਹੋਣਾ ਜਿਹਨੇ ਮਾਮੂਲੀ ਬਹਿਸ ਤੋਂ ਬਾਅਦ 3 ਜਣਿਆਂ ਦਾ ਗੋਲੀਆਂ ਮਾਰ ਕੇ ਉਹਨਾਂ ਨੂੰ ਕਤਲ ਕਰ ਦਿੱਤਾ ਸੀ, ਭੁੰਨ ਦਿੱਤਾ ਸੀ ਗੋਲੀਆਂ ਦੇ ਨਾਲ। ਔਰ ਇਹ ਗੱਲ ਕਿੱਥੋਂ ਸ਼ੁਰੂ ਹੋਈ ਸੀ? ਇੱਕ ਮਾਮੂਲੀ ਬਹਿਸ ਤੋਂ ਸ਼ੁਰੂ ਹੋਈ ਸੀ। ਔਰ ਇਹਦੇ ਬਾਬਤ ਤੁਸੀਂ ਦੇਖੋ ਕਿ ਅਦਾਲਤ ਦੇ ਵਿੱਚ ਜਦੋਂ ਜ਼ਿਰਾ ਹੋਈ ਅਤੇ ਇਹ ਕਿਹਾ ਗਿਆ, ਸਰਕਾਰ ਵੱਲੋਂ ਵੀ ਅਕਸਰ ਹੀ ਝੂਠ ਮਾਰਿਆ ਗਿਆ ਕਿ ਬਈ ਉਹ ਜਿਹੜਾ ਨੌਜਵਾਨ ਹੈ ਉਹ ਆਪਣੀ ਡਿਊਟੀ ਦੇ ਚੱਲਦਿਆਂ ਮਾਨਸਿਕ ਪਰੇਸ਼ਾਨੀ ਦੇ ਦੌਰ 'ਚੋਂ ਲੰਘ ਰਿਹਾ ਸੀ। ਤਾਂ ਅਦਾਲਤ ਦੇ ਵਿੱਚ ਜਦੋਂ ਜ਼ਿਰਾ ਹੋਈ ਤਾਂ ਅਦਾਲਤ ਨੇ ਕਿਹਾ ਕਿ ਜੇਕਰ ਉਹ ਮਾਨਸਿਕ ਪਰੇਸ਼ਾਨੀ ਦੇ ਦੌਰ 'ਚੋਂ ਲੰਘ ਰਿਹਾ ਸੀ ਤਾਂ ਉਸ ਨੂੰ ਉਹਨੇ ਹੋ ਸਕਦਾ ਆਪਣੇ ਕਿਸੇ ਸੀਨੀਅਰ ਨੂੰ ਨਿਸ਼ਾਨਾ ਬਣਾਉਂਦਾ, ਇਹ ਥੋੜ੍ਹਾ ਕਿ ਉਹ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦਾ। ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਨੇ, ਪਰ ਅਸਲ ਦੇ ਵਿੱਚ ਹਕੀਕਤ ਇਹ ਹੈ ਕਿ ਜਿਹੜਾ ਦੂਜੇ ਇੱਕ ਘੱਟ ਗਿਣਤੀ ਭਾਈਚਾਰੇ ਪ੍ਰਤੀ ਸਾਡੇ ਦੇਸ਼ ਦੇ ਵਿੱਚ ਲਗਾਤਾਰ ਇੱਕ ਘਟੀਆ ਪ੍ਰਚਾਰ ਕੀਤਾ ਜਾਂਦਾ ਵਾ ਅਤੇ ਲੋਕ ਜਿਹੜੇ ਨੇ ਉਹ ਇਸ ਪ੍ਰਚਾਰ ਦੇ ਕਈ ਵਾਰੀ ਸ਼ਿਕਾਰ ਹੋ ਜਾਂਦੇ ਆ। ਉਪਰੋਕਤ ਘਟਨਾਵਾਂ ਦੇ ਨਾਲ ਇਹ ਸਮਝ ਆਉਂਦੀ ਹੈ ਕਿ ਜਿੱਥੇ ਮੁਸਲਿਮ ਵਿਦਿਆਰਥੀ ਇੱਕ ਸਹਿ ਸੰਕਟ ਦੇ ਵਿੱਚੋਂ ਗੁਜ਼ਰਿਆ, ਉੱਥੇ ਉਸ ਨੂੰ ਚਪੇੜਾ ਮਾਰਨ ਵਾਲੇ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਵੀ ਗੰਭੀਰ ਨੁਕਸਾਨ ਪਹੁੰਚਿਆ। ਇਸ ਖਤਰਨਾਕ ਰੁਝਾਨ ਦਾ ਸਾਹਮਣਾ ਕਰਨ ਦੇ ਲਈ ਸਮਾਜਿਕ, ਧਾਰਮਿਕ, ਆਰਥਿਕ ਜਨਤਕ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ। ਇਹ ਜ਼ਿੰਮੇਵਾਰੀ ਪਰਿਵਾਰਾਂ ਅਤੇ ਸਮਾਜ ਦੀ ਵੀ ਹੈ ਕਿ ਨਫ਼ਰਤ ਦੀ ਥਾਂ ਆਪਸੀ ਪ੍ਰੇਮ ਅਤੇ ਸਦਭਾਵਨਾ ਨੂੰ ਪ੍ਰਫੁੱਲਿਤ ਕੀਤਾ ਜਾਵੇ। ਅਸੀਂ ਅਧਿਆਪਕਾਂ ਨੂੰ ਨੇਸ਼ਨ ਬਿਲਡਰ ਕਹਿੰਦੇ ਹਾਂ, ਅਸੀਂ ਅਧਿਆਪਕਾਂ ਨੂੰ ਦੇਸ਼ ਦੇ ਸਿਰਜਕ ਕਹਿੰਦੇ ਹਾਂ, ਪਰ ਜੇਕਰ ਉਹ ਇਸ ਮਾੜੀ ਸੋਚ ਅਤੇ ਸੌੜੀ ਸੋਚ ਦੇ ਮਾਲਕ ਨੇ ਤਾਂ ਉਹ ਕੀ ਨੇਸ਼ਨ ਬਿਲਡ ਕਰਨਗੇ? ਉਹ ਕੀ ਇਹੋ ਜਿਹਾ ਸਮਾਜ ਬਿਲਡ ਕਰਨਗੇ ਜਿਹਦੇ ਵਿੱਚ ਨਫ਼ਰਤ ਨਾ ਹੋਵੇ, ਜਿਹਦੇ 'ਚ ਕੁੜੱਤਣ ਨਾ ਹੋਵੇ, ਫਿਰਕੂ ਜ਼ਹਿਰ ਨਾ ਹੋਵੇ, ਫਿਰਕੂ ਸਦਭਾਵ ਨਾ ਹੋਵੇ? ਅਤੇ ਆਪਾਂ ਦੇਖਿਆ, ਜਿਵੇਂ ਮੈਂ ਅੱਗੇ ਜ਼ਿਕਰ ਕਰਕੇ ਹਟਿਆ ਵਾਂ, ਕਿ ਬੁਰਕਾ ਪਾਉਣ ਤੋਂ ਇਸ ਦੇਸ਼ ਦੇ ਵਿੱਚ ਜਿਹੜਾ ਵਾ ਉਹ ਮਾਮਲਾ ਭਖ ਜਾਂਦਾ ਵਾ।
ਇਸ ਦੇਸ਼ ਦੇ ਵਿੱਚ ਯੂਨੀਵਰਸਿਟੀ ਜਿਹੜੀ ਦਾ ਮੈਂ ਜ਼ਿਕਰ ਕਰਕੇ ਹਟਿਆ, ਮਣੀਪਾਲ ਯੂਨੀਵਰਸਿਟੀ, ਉੱਥੇ ਇੱਕ ਮੁਸਲਿਮ ਭਾਈਚਾਰੇ ਦੇ ਸਟੂਡੈਂਟ ਦੀ ਤੁਲਨਾ ਜਿਹੜਾ ਅਧਿਆਪਕ ਆ ਉਹ ਅਜਮਲ ਕਸਾਬ ਦੇ ਨਾਲ ਕਰ ਰਿਹਾ ਵਾ। ਇੱਥੇ ਦੇਸ਼ ਦੇ ਵਿੱਚ ਇੱਕ ਰੇਲਵੇ ਸਫ਼ਰ ਦੇ ਦੌਰਾਨ ਮਾਮੂਲੀ ਬਹਿਸ ਤੋਂ ਬਾਅਦ, ਸਿਆਸੀ ਬਹਿਸ ਤੋਂ ਬਾਅਦ, ਇੱਕ ਬੰਦਾ ਸਿਰਫ ਇਸ ਕਰਕੇ 3 ਜਣਿਆਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੰਦਾ ਵਾ ਕਿ ਉਹ ਬੰਦਾ ਉਹਨਾਂ ਨੂੰ ਘੱਟ ਗਿਣਤੀ ਭਾਈਚਾਰੇ ਨਾਲ ਜੋੜ ਕੇ ਦੇਖਦਾ ਵਾ। ਚੇਤਨ ਚੌਹਾਨ ਸ਼ਾਇਦ ਇਹਦਾ ਨਾਮ ਸੀਗਾ। ਸੋ ਇੱਕ ਪੋਲੀਟੀਕਲ ਏਜੰਡਾ ਸੈੱਟ ਕਰਨ ਵਾਸਤੇ ਮਿਨੋਰਟੀਜ਼ ਦੇ ਪ੍ਰਤੀ ਇੱਕ ਨਫ਼ਰਤ ਫੈਲਾਈ ਗਈ, ਜਿਸ ਨਫ਼ਰਤ ਦੇ ਸਿੱਟੇ ਹੁਣ ਸਾਡੇ ਸਾਹਮਣੇ ਆ ਰਹੇ ਨੇ। ਪਹਿਲਾਂ ਇਹ ਸਿੱਟੇ ਸੋਸ਼ਲ ਮੀਡੀਆ 'ਤੇ ਜਾਂ ਵੱਖ-ਵੱਖ ਰੂਪਾਂ ਦੇ ਵਿੱਚ ਨਿਕਲਦੇ ਸੀ, ਔਰ ਬੜੇ ਦੁੱਖ ਦੀ ਗੱਲ ਆ, ਬੜੇ ਮੰਦਭਾਗੀ ਗੱਲ ਆ ਕਿ ਇਸ ਨਫ਼ਰਤ ਨੇ ਹੁਣ ਸਕੂਲਾਂ ਦੇ ਵਿੱਚ, ਜਿੱਥੋਂ ਕਿ ਦੇਸ਼ ਨੇ ਅੱਗੇ ਜਾਣਾ, ਦੇਸ਼ ਬਿਲਡ ਹੋਣਾ, ਉੱਥੇ ਵੀ ਆਪਣੀ ਥਾਂ ਬਣਾ ਲਈ ਹੈ। ਜੇਕਰ ਇਹ ਨਫ਼ਰਤ ਇਸੇ ਤਰ੍ਹਾਂ ਵੱਧਦੀ ਰਹੀ ਤਾਂ ਇਹ ਸਮਾਜ ਦੇ ਲਈ ਕਿਸੇ ਤਰੀਕੇ ਨਾਲ ਵੀ ਸਿਹਤਮੰਦ ਨਹੀਂ ਹੈ, ਚੰਗੀ ਨਹੀਂ ਹੈ। ਇਹ ਸਮਾਜ ਨੂੰ ਉਸਾਰਨ ਦੀ ਥਾਂ 'ਤੇ ਸਮਾਜ ਨੂੰ ਢਾਹ ਲਾਉਂਦੀ ਹੈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।